ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਐਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ
ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੰਮਕਾਰ ਨਹੀਂ ਛੱਡਣੇ, ਰੁਝੇਵੇਂ ਜੋ ਬਾਪੂ ਨੇ ਦਿੱਤੇ ਨੇ, ਕਿਰਤ ਕਮਾਈਆਂ ਅਸੀਂ ਡਟ ਕੇ ਕਰਨੀਆਂ। ਪਰ ਜੇ ਇਸੇ ਟਾਈਮ ਦੇ ਵਿੱਚ ਕਿਰਤ ਕਰਨ ਦਾ ਸਮਾਂ ਆਉਂਦਾ ਹੈ ਨਾ, ਮੰਨ ਲਓ ਕੋਈ ਆ ਗਿਆ, ਤੁਹਾਡਾ ਗਾਹਕ ਆ ਗਿਆ, ਕੋਈ ਇਦਾਂ ਰੁਝੇਵਾਂ, ਉਹਨੂੰ ਕਹੋ ਭਰਾ ਜਾਂ ਤੇ 7 ਤੋਂ ਪਹਿਲੇ ਜਾਂ ਫਿਰ 9 ਤੋਂ ਬਾਅਦ ਆਖੋ ਧੰਨ ਗੁਰੂ ਰਾਮਦਾਸ ਜੀ। 18 ਤਰੀਕ ਤੱਕ ਮੈਂ ਇੱਕ ਵੱਡੇ ਬੰਦੇ ਨੂੰ ਟਾਈਮ ਦੇ ਬੈਠਾ ਵਾਂ। ਉਹ ਵੱਡਾ ਬੰਦਾ ਕੌਣ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜਿਨੇ ਮੈਨੂੰ ਸਭ ਕੁਝ ਦਿੱਤਾ ਨਾ, ਇਹ ਸਾਹ ਵੀ ਜਿਨੇ ਦਿੱਤੇ ਨੇ, 18 ਤਰੀਕ ਤੱਕ ਮੈਂ ਉਹਦੇ ਨਾਲ ਆਪਣੀ ਬੁਕਿੰਗ ਕਰ ਲਈ ਏ।
ਉਹ ਕੌਣ ਹੈ? ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੁਹਾਨੂੰ ਕਿਸੇ ਵੱਡੇ ਬੰਦੇ ਨੇ ਬੁਲਾਇਆ ਹੋਵੇ, ਬਹੁਤ ਵੱਡਾ ਬੰਦਾ ਹੋਵੇ, ਮੰਨ ਲਓ ਪ੍ਰਧਾਨ ਮੰਤਰੀ ਹੈ, ਉਹਨੇ ਟਾਈਮ ਦਿੱਤਾ, ਸਾਰੇ ਰੁਝੇਵੇਂ ਛੱਡ ਕੇ ਜੇ ਮੈਨੂੰ ਉਹਨੇ ਆਵਾਜ਼ ਮਾਰੀ ਹੈ, ਮੈਂ ਤੇ ਇਸ ਵੇਲੇ ਜਿੰਨੇ ਵੀ ਰੁਝੇਵੇਂ ਸਾਰੇ ਛੱਡ ਕੇ ਜਾਣੇ ਨੇ। ਇਹ 18 ਦਿਨ ਆਵਾਜ਼ ਤੁਹਾਨੂੰ ਗੁਰੂ ਰਾਮਦਾਸ ਮਾਰ ਰਹੇ ਨੇ, ਬਾਬਾ ਦੀਪ ਸਿੰਘ ਮਾਰ ਰਹੇ ਨੇ। ਤੇ ਮੇਰੀ ਬੇਨਤੀ, ਇਹ ਆਵਾਜ਼ ਨੂੰ ਸੁਣ ਕੇ ਇਗਨੋਰ ਨਹੀਂ ਕਰਨਾ, ਕੱਜ ਕੇ ਡਟ ਡਟ ਕੇ ਹਾਜ਼ਰੀਆਂ ਭਰਨੀਆਂ। ਆਓ ਜੋ ਕੱਲ ਸ਼ਬਦ ਇੱਕ ਸ਼ੁਰੂ ਕੀਤਾ ਆਪਾਂ ਲੜੀਵਾਰ ਇਹ ਪ੍ਰਕਰਨ, ਇੱਕ ਵਾਰੀ ਇਹ ਸ਼ਬਦ ਪੜ੍ਹ ਲਓ, ਉਸ ਤੋਂ ਬਾਅਦ ਅਰਦਾਸ ਕਰਨ ਦੀ ਚੌਥੀ ਜੁਗਤੀ ਬਾਪੂ ਜੀ ਸੇਵਾ ਲੈਣ। ਕਰਿਓ ਕਿਰਪਾ ਪਿਆਰ ਨਾਲ। ਜੀ ਕੀ ਬਿਰਥਾ ਹੋਏ, ਬੋਲੋ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਬੋਲੋ, ਜੀ ਕੀ ਬਿਰਥਾ ਹੋਏ, ਜੀ ਕੀ ਬਿਰਥਾ ਹੋਏ, ਛੋੜ ਸਿਆਣਪ ਸਗਲਾ, ਛੋੜ ਸਿਆਣਪ ਸਗਲਾ, ਮਨ ਤਨ ਆਰਪ ਤਾਰ, ਮਨ ਤਨ ਆਰਪ ਤਾਰ, ਮਨ ਤਨ ਅਰਪ ਤਰ, ਜੀ ਕੀ ਬਿਰਥਾ ਹੋਏ। ਸਭ ਦੀ ਆਵਾਜ਼ ਆਵੇ, ਜੀ ਕੀ ਬਿਰਥਾ ਹੋਏ। ਪੂਜੋ ਗੁਰ ਕੇ ਪੈਰ, ਪੂਜੋ ਗੁਰ ਕੇ ਪੈਰ, ਦੁਰਮਤ ਜਾਏ ਜਰ, ਦੁਰਮਤ ਜਾਏ ਜਰ, ਸਾਧ ਜਨਾ ਕੈ ਸੰਗ, ਸਾਧ ਜਨਾ ਕੈ ਸੰਗ, ਪਵ ਜਲ ਬਿਖਮ ਤਾਰ, ਪਵ ਜਲ ਬਿਖਮ ਤਾਰ, ਪਵ ਜਲ ਬਿਖਮ ਤਰ, ਜੀ ਕੀ ਬਿਰਥਾ ਹੋਏ। ਪੜੋ ਜੀ, ਜੀ ਕੀ ਬਿਰਥਾ ਹੋਏ। ਕੀ ਕਰ? ਸੋ ਗੁਰ ਪੈ ਅਰਦਾਸ ਕਰ, ਸੋ ਗੁਰ ਪੈ ਅਰਦਾਸ ਕਰ, ਜੀ ਕੀ ਬਿਰਥਾ ਹੋਏ। ਹੋ ਜੀ ਕੀ ਬਿਰਥਾ ਸੇਵੋ ਸਤ ਗੁਰ ਦੇਵ, ਸੇਵੋ ਸਤ ਗੁਰ ਦੇਵ, ਅੱਗੇ ਨਾ ਮਰੋ ਡਰ, ਅੱਗੇ ਨਾ ਮਰੋ ਡਰ, ਖਿਨ ਮੈਂ ਕਰੇ ਨਿਹਾਲ, ਖਿਨ ਮੈਂ ਕਰੇ ਨਿਹਾਲ, ਊਣੇ ਸੂ ਪਰ ਪਰ, ਊਣੇ ਸੂ ਪਰ ਪਰ, ਊਣੇ ਸੂ ਪਰ ਪਰ,
बिरथा होए। पढ़ो जी की बिरथा होए। मन को होए संतोख, मन को होए संतोख, प्याइए सदा हर, ध्याइए सदा हर। सो लगा सतगुर सेव, सो लगा सतगुर सेव, जाको करम तोर, जाको करम तोर, जाको करम तोर। पढ़ो जी के बिरथा होए, जी के बिरथा होए। सो गुर पे अरदास कर, सो गुर पे अरदास कर, अरदास कर, अरदास कर, अरदास कर, अरदास कर। बोलो अरदास कर, अरदास कर। अरदास कर, अरदास कर। तू ठाकुर तुम पे अरदास, जियो पिंड सब तेरी। तुम मात पिता हम बारक तेरे, तुमरी कृपा में सुख कनेरे कोई न जाने तुमरा। ऊंचे ते ऊंचा पग सगल समगरी, तुमरे सूतर तारी। तुम ते होए सो आज्ञाकारी, तुमरी गत मित तुम ही जानी। नानक दास सदा कुर्बानी, अरदास कर, अरदास कर। अरदास कर, अरदास कर। गज के अरदास कर, कर अरदास कर। अरदास कर, अरदास कर। गुरु वाह 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 गुरु। ਤੁਹਾਡੀ ਆਵਾਜ਼, ਤੁਹਾਡੀ ਆਵਾਜ਼। ਗੁਰੂ ਵਾਹਿਗੁਰੂ। जी की बिरथा होए, जी की बिरथा होए। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਹੜੇ ਢੰਗ ਨਾਲ ਮੈਂ ਅਰਦਾਸ ਕਰਾਂ? ਮੇਰੀ ਕੀਤੀ ਹੋਈ ਅਰਦਾਸ ਨੂੰ ਪਿਤਾ ਜੀ ਸੁਣਨ ਨਾ ਮੰਨ ਲੈਣ। ਸੁਣਨ ਵਿੱਚ ਔਰ ਮੰਨਣ ਵਿੱਚ ਬੜਾ ਫਰਕ ਹੁੰਦਾ ਹੈ ਜੀ। ਮੇਰੀ ਅਰਦਾਸ ਮਾਲਕ ਸੁਣੇ ਨਾ, ਮੇਰੀ ਅਰਦਾਸ ਨੂੰ ਮੰਨ ਲਵੇ। ਕਿਹੜੇ ਢੰਗ ਨਾਲ, ਕਿਹੜੀ ਜੁਗਤ ਨਾਲ ਅਰਦਾਸ ਕਰਾਂ? 3 ਜੁਗਤੀਆਂ ਮੈਂ ਕੱਲ ਬੋਲੀਆਂ ਸੀ, ਅੱਜ ਚੌਥੀ ਦੀ ਵਾਰੀ ਹੈ। ਕਈ ਪ੍ਰੇਮੀ ਨਵੇਂ ਨੇ, ਉਹਨਾਂ ਦੀ ਵੀ ਲੜੀ ਜੁੜੇ, ਇਸ ਕਰਕੇ ਮੈਂ ਉਹ ਜੁਗਤੀਆਂ ਸਿਰਫ 1 ਮਿੰਟ ਲਈ ਬੋਲ ਕੇ ਅੱਗੇ ਲੰਘਾਂਗਾ। ਅਰਦਾਸ ਕਰਨ ਦੀ ਪਹਿਲੀ ਜੁਗਤ, ਜਦੋਂ ਵੀ ਅਰਦਾਸ ਕਰਨੀ, ਅਰਦਾਸ ਦੇ ਪਿੱਛੇ ਕੋਈ ਨਾ ਕੋਈ ਨਿਤਨੇਮ ਜ਼ਰੂਰ ਵਧਾਉਣਾ ਹੈ। 50 ਪਾਠ ਜਪਜੀ ਸਾਹਿਬ, 101 ਪਾਠ ਜਪਜੀ ਸਾਹਿਬ, ਕੋਈ 50 ਪਾਠ ਸੁਖਮਨੀ ਸਾਹਿਬ, ਕੋਈ ਵੀ ਨਹੀਂ, 250 ਪਾਠ ਜਪਜੀ ਸਾਹਿਬ ਕਰ ਲੈ ਮਹੀਨੇ 'ਚ।
ਤੇ ਨੇਮ ਵਧਾ ਕੇ ਜਦੋਂ ਅਰਦਾਸ ਕਰਨੀ ਤੇ ਅਰਦਾਸ ਵਿੱਚ ਇਹ ਕਹਿਣਾ ਹੈ, ਮਹਾਰਾਜ ਮੈਂ ਇੰਨੇ ਪਾਠ ਕੀਤੇ ਨੇ। ਇਹ ਕਹਿਣਾ ਮੈਂ ਇੰਨੇ ਪਾਠ ਕੀਤੇ। ਕੀ ਕਹਿਣਾ? ਹਾਂ, ਮਹਾਰਾਜ ਤੁਸੀਂ ਮੇਰੇ ਕੋਲੋਂ ਇੰਨੀ ਬਾਣੀ ਪੜਨ ਦੀ ਸੇਵਾ ਲਈ ਹੈ। ਤੁਸੀਂ ਮੇਰੇ ਕੋਲੋਂ ਇੰਨੀ ਬਾਣੀ ਪੜਨ ਦੀ ਸੇਵਾ ਲਈ। ਉੱਚੀ ਬੋਲੋ, ਕੀ ਲਈ ਹੈ? ਸੇਵਾ ਲਈ ਹੈ। ਕਦੀ ਇਹ ਨਹੀਂ ਕਹਿਣਾ ਮੈਂ ਇੰਨੀ ਬਾਣੀ ਪੜ੍ਹੀ, ਮੈਂ ਇੰਨੇ ਪਾਠ ਕੀਤੇ। ਨਹੀਂ, ਮਹਾਰਾਜ ਤੁਸੀਂ ਕਿਰਪਾ ਦਾ ਖਾਤਾ ਖੋਲਿਆ, ਮੈਨੂੰ ਉਦਮ ਦਿੱਤਾ, ਮੇਰੇ ਸਿਰ ਤੇ ਹੱਥ ਰੱਖ ਕੇ ਤੁਸੀਂ ਬਾਣੀ ਪੜਨ ਦੀ ਸੇਵਾ ਲਈ। ਦੂਜੀ ਜੁਗਤੀ ਅਰਦਾਸ ਕਰਨ ਦੀ, ਜਦੋਂ ਵੀ ਅਰਦਾਸ ਕਰਨੀ ਖਾਲੀ ਹੱਥ ਕਰਨੀ। ਖਾਲੀ ਹੱਥ ਕਰਨੀ। ਹਾਂ, ਕੁਝ ਨਾ ਕੁਝ ਪ੍ਰੇਮ ਭੇਟਾ ਜ਼ਰੂਰ ਹੋਵੇ, ਭਾਵੇਂ ਤਿਲ ਫੁਲ ਦਸਮੰਦ, ਭਾਵੇਂ ਕੋਈ ਫਲਾਂ ਦਾ ਪ੍ਰਸ਼ਾਦ, ਕੁਝ ਵੀ। ਜੇ ਮੰਨ ਲੈ ਬਹੁਤ ਜ਼ਿਆਦਾ ਗਰੀਬੀ ਹੈ, ਭਾਵੇਂ 2 ਦਾਤਣਾ ਹੀ ਹੋਣ ਹੱਥ ਵਿੱਚ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਬਹੁਤੀ ਜ਼ਿਆਦਾ ਗਰੀਬੀ, ਪਰ ਖਾਲੀ ਹੱਥ ਅਰਦਾਸ ਨਾ ਹੋਵੇ। ਤੇ ਤੀਜੀ ਜੁਗਤੀ ਅਰਦਾਸ ਦੀ ਤੀਜਾ ਢੰਗ, ਜੇ ਤੈਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਤੂੰ ਕਿਸੇ ਸੰਸਥਾ ਦਾ ਮੁਖੀ ਹੈ, ਗੁਰੂ ਘਰ ਦਾ ਵਜ਼ੀਰ ਹੈ, ਤੇ ਜਦੋਂ ਅਰਦਾਸ ਕਰਨੀ, ਜਿਹਦੇ ਵੱਲੋਂ ਅਰਦਾਸ ਉਹਦਾ ਨਾਮ ਲੈ ਕੇ ਕਰਨੀ। ਮਾਰੇ ਫਲਾਣੇ ਦੀ ਝੋਲੀ ਭਰ ਦਿਓ, ਉਹਦੇ ਵੱਲੋਂ ਬੇਨਤੀ ਏ। ਕਦੀ ਇਹ ਨਹੀਂ ਕਹਿਣਾ ਮੇਰੇ ਵੱਲੋਂ। ਜਿਹੜਾ ਅਰਦਾਸ ਕਰ ਰਿਹਾ, ਜਿਹਦੇ ਚਰਨਾਂ 'ਚ ਅਰਦਾਸ ਕਰ ਰਿਹਾ, ਦੋਨਾਂ ਦਾ ਨਾਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੈਂ 3 ਬੇਨਤੀਆਂ 3 ਢੰਗ ਕੱਲ ਬੋਲੇ ਸੀ। ਅੱਜ ਚੌਥੀ ਜੁਗਤੀ ਦੀ ਵਾਰੀ। ਧਿਆਨ ਦੇਣਾ ਸਾਰੇ, ਹੁਣ ਧਿਆਨ ਨਾਲ ਸੁਣਿਓ। ਬਹੁਤ ਦੂਰੋਂ ਦੂਰੋਂ ਤੁਸੀਂ ਚੱਲ ਕੇ ਆਏ ਹੋ ਗੁਰੂ ਜੀ ਦੀ ਕਿਰਪਾ ਦੇ ਨਾਲ, ਤੇ ਇਹ ਚੌਥੀ ਜੁਗਤੀ ਅੱਜ ਖਿਰਦਿਆਂ ਤੇ ਨੋਟ ਕਰਿਓ। ਜੇ ਚਾਹੁੰਦੇ ਆ ਨਾ ਅਰਦਾਸ ਕਬੂਲ ਹੋਵੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਚੌਥੀ ਜੁਗਤ ਮੈਂ ਸਾਂਝੀ ਕਰਾਂ, ਉਸ ਤੋਂ ਪਹਿਲੇ ਇੱਕ ਬੇਨਤੀ ਕਰਦੇ ਆ। 8:15 ਹੋਏ ਨੇ, 8:45 ਵਜੇ ਮੈਂ ਠੀਕ ਆਨੰਦ ਸਾਹਿਬ ਪੜ੍ਹ ਦਿਆਂਗਾ। ਉਦਾਂ 9 ਵਜੇ ਦਾ ਟਾਈਮ ਹੈ ਆਪਣਾ, 15 ਮਿੰਟ ਪਹਿਲੇ ਮੈਂ ਸਮਾਪਤੀ ਕਰ ਦਿਆਂਗਾ। ਪਰ ਇੱਕ ਮੇਰੀ ਬੇਨਤੀ, ਅੱਜ ਤੋਂ ਪੱਕਾ ਆਪਣੇ ਮਨ 'ਚ ਬਿਠਾ ਲਓ ਗੱਲ, ਜੇ 9 ਤੱਕ ਕੀਰਤਨ ਕਰਾਂ, ਤੁਸੀਂ 9 ਤੱਕ ਬੈਠੋਗੇ ਮਹਾਰਾਜ ਜੀ ਦੀ ਮਿਹਰ ਨਾਲ। ਪਰ 15 ਮਿੰਟ ਪਹਿਲੇ ਮੈਂ ਤਾਂ ਸਮਾਪਤੀ ਕਰ ਰਿਹਾ ਕਿ ਅਰਦਾਸ ਤੋਂ ਬਾਅਦ ਹੁਕਮਨਾਮਾ ਸਰਵਣ ਕਰਕੇ ਜਾਣਾ ਸਭ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਕਿਉਂਕਿ ਅਰਦਾਸ ਦਾ ਪ੍ਰਕਰਨ ਚੱਲ ਰਿਹਾ, ਤੇ ਅਰਦਾਸ ਤੋਂ ਬਿਨਾਂ ਕਿਸੇ ਨੇ ਜਾਣਾ ਹੀ ਨਹੀਂ। ਆਪਣੀਆਂ ਆਪਣੀਆਂ ਅਰਜ਼ੀਆਂ ਲਾ ਕੇ ਜਾਣੀਆਂ ਮਾਲਕ ਨੂੰ, ਅਰਜ਼ੀਆਂ ਲਾ ਕੇ। ਜੋ ਵੀ ਕੋਈ ਪ੍ਰੋਬਲਮ ਹੈ, ਆ ਨਾਲ ਜੁਗਤ ਅਪਣਾ ਲਿਓ ਜਿਹੜੀ ਮੈਂ ਹੁਣ ਬੋਲਣ ਲੱਗਾ। ਚੌਥੀ ਜੁਗਤੀ ਅਰਦਾਸ ਕਰਨ ਦੀ, ਚੌਥਾ ਢੰਗ, ਤੇਰੀ ਅਰਦਾਸ ਦੇ ਵਿੱਚ ਅਤ ਦੀ ਨਿਮਰਤਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਅਤ ਦੀ ਨਿਮਰਤਾ, ਅਤ ਦੀ ਨਿਮਰਤਾ। ਬਾਬਾ ਆਨੰਦ ਸਿੰਘ ਸਾਹਿਬ ਇੱਥੋਂ ਤੱਕ ਬਚਨ ਕਰਦੇ ਸੀ, ਤੇਰੇ ਬੋਲਾਂ 'ਚ ਵੀ ਨਿਮਰਤਾ ਹੈ ਜੀ, ਤੇਰੇ ਪਹਿਰਾਵੇ 'ਚ ਵੀ ਨਿਮਰਤਾ, ਉਹ ਤੇਰੇ ਅਰਦਾਸ 'ਚ ਖਲੋਣ 'ਚ ਵੀ ਨਿਮਰਤਾ ਹੋਵੇ। ਅਰਦਾਸ 'ਚ ਖਲੋਣ 'ਚ ਵੀ, ਕਈ ਅਰਦਾਸ 'ਚ ਖਲੋਂਦੇ ਨੇ ਕਿਵੇਂ? ਪੈਰ ਖੁੱਲੇ ਹੁੰਦੇ ਨੇ, ਇਦਾਂ ਨਹੀਂ, ਪੈਰਾਂ ਦੀਆਂ ਅੱਡੀਆਂ ਪਿੱਛੋਂ ਇਦਾਂ ਜੁੜੀਆਂ ਹੋਣ, ਹੱਥ ਨਿਮਰਤਾ 'ਚ ਇੱਥੇ ਹੋਣ, ਤੇ ਇਹ ਕਹਿਣਾ, ਮਾਲਕ ਪਿਤਾ ਜੀ ਤੂੰ ਮੇਰਾ ਮਾਲਕ ਹੈ ਤੇ ਮੈਂ ਤੇਰੇ ਦਰ ਦਾ ਮੰਗਤਾ ਵਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇਰੀ ਅਰਦਾਸ ਵਿੱਚ ਅਤ ਦੀ ਨਿਮਰਤਾ ਹੋਵੇ, ਅਤ ਦੀ। ਤੇ ਇੱਥੋਂ ਤੱਕ ਮਹਾਂਪੁਰਖਾਂ ਦੇ ਬੋਲ ਨੇ, ਇੱਥੋਂ ਤੱਕ ਉਹਨਾਂ ਦੇ ਬੋਲੇ ਨੇ ਕਿ ਕਹਿੰਦੇ ਅਹੰਕਾਰੀ ਦੀ ਅਰਦਾਸ ਨੂੰ ਕਦੀ ਉਹ ਕਬੂਲ ਨਹੀਂ ਕਰਦਾ, ਤੇ ਸੱਚਾਈ ਏ ਨਿਮਰਤਾਵਾਨ ਬੰਦੇ ਦੀ ਅਰਦਾਸ ਨੂੰ ਕਦੀ ਉਹ ਟਾਲਦਾ ਨਹੀਂ ਹੈ ਜੀ। ਅਹੰਕਾਰੀ ਦੀ ਅਰਦਾਸ ਕਬੂਲ ਨਹੀਂ ਹੁੰਦੀ, ਤੇ ਨਿਮਰਤਾਵਾਨ ਦੀ ਅਰਦਾਸ ਨੂੰ ਕਦੀ ਮਾਲਕ ਟਾਲਦਾ ਨਹੀਂ। ਨਿਮਰਤਾ ਦੇ ਨਾਲ ਅਰਦਾਸ। ਸੁਣਿਓ ਧਿਆਨ ਨਾਲ, ਇਹ ਬਾਪੂ ਨਾਨਕ ਜੀ ਦੇ ਬੋਲ ਨੇ ਜਿਹੜੇ ਮੈਂ ਬੋਲਣ ਲੱਗਾ ਹੁਣ। ਕਹਿੰਦੇ ਨਿਮਰਤਾ, ਕਹਿੰਦੇ ਜਿਹੜਾ ਉਹ ਪਰਮੇਸ਼ਰ ਹੈ ਨਾ, ਨਿਰੰਕਾਰ, ਕਹਿੰਦੇ ਪਰਮੇਸ਼ਰ ਦੀ ਨਿਰੰਕਾਰ ਦੀ ਸੰਨਤ ਦੇ ਵਿੱਚ, ਸੰਨਤ ਦਾ ਮਤਲਬ ਦੁਨੀਆ ਦੇ ਵਿੱਚ, ਉਹਦੀ ਦਰਗਾਹ ਵਿੱਚ, ਕਹਿੰਦੇ ਪਰਮੇਸ਼ਰ ਨਿਰੰਕਾਰ ਦੀ ਸੰਨਤ ਦੇ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ। ਸਿੱਕਾ ਹੀ ਨਿਮਰਤਾ ਦਾ, ਦੂਜਾ ਚੱਲਦਾ ਹੀ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੋ ਵੀ ਕੋਈ ਔਗਣ ਹੈ ਨਾ ਤੇਰੇ ਅੰਦਰ, ਇੱਥੋਂ ਤੱਕ ਮਹਾਂਪੁਰਖਾਂ ਦੇ ਬਚਨ ਕਹਿੰਦੇ ਉਸ ਵੇਲੇ ਅਤ ਦੀ ਨਿਮਰਤਾ ਰੱਖ ਕੇ
ਪਰਮੇਸ਼ਰ ਦੇ ਅੱਗੇ ਕੂਕ ਕਿ ਮਾਲਕ ਜੀ ਹੁਣ ਆਹ ਕੰਮ ਮੇਰੇ ਵੱਸ ਦਾ ਨਹੀਂ। ਦੋਵੇਂ ਬਾਹਾਂ ਉੱਚੀਆਂ ਕਰ ਲੈ, ਮਾਲਕ ਜੀ ਮੈਂ ਆਪਣਾ ਆਪ ਤੇਰੇ ਅੱਗੇ ਸਰੈਂਡਰ ਕਰਤਾ ਹੀ, ਇਹ ਕੰਮ ਹੁਣ ਮੇਰੇ ਵੱਸ ਦਾ ਨਹੀਂ, ਕਿਰਪਾ ਦਾ ਖਾਤਾ ਖੋਲ ਕੇ ਆਪ ਹੀ ਬੌੜੀ ਕਰੋ। ਜਦੋਂ ਕਿਸੇ ਕੰਮ ਦੇ ਪ੍ਰਤੀ ਪਿਆਰਿਓ ਤੁਸੀਂ ਨਿਮਾਣੇ ਬਣ ਕੇ ਉਹਦੇ ਅੱਗੇ ਕੂਕਦੇ ਹੋ ਨਾ, ਜਦੋਂ ਉਹਦੇ ਅੱਗੇ ਕੂਕਦੇ ਹੋ, ਫਿਰ ਤੁਹਾਡੀ ਨਿਮਰਤਾ ਵਿੱਚ ਕੀਤੀ ਅਰਦਾਸ ਦਾ ਸਦਕਾ ਗੁਰੂ ਰਾਮਦਾਸ ਤੁਹਾਡੇ ਪਰਦਿਆਂ ਨੂੰ ਕੱਜ ਲੈਂਦੇ ਨੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਨਿਮਰਤਾ, ਅੱਤ ਦੀ ਨਿਮਰਤਾ ਚਾਹੀਦੀ ਅਰਦਾਸ ਵਿੱਚ, ਅੱਤ ਦੀ ਨਿਮਰਤਾ। ਕਈ ਵਾਰੀ ਅਸੀਂ ਕਹਿੰਦੇ ਹਾਂ ਨਾ, ਇਹ ਕੰਮ ਇੰਪੋਸੀਬਲ, ਹੋ ਨਹੀਂ ਸਕਦਾ, ਇਹ ਤਾਂ ਹੋ ਨਹੀਂ ਸਕਦਾ ਕੰਮ, ਮੈਨੂੰ ਤੇ ਫਲਾਣੇ ਨੇ ਕਿਹਾ ਸੀ ਹੋ ਨਹੀਂ ਸਕਦਾ ਕੰਮ, ਉਹਨੇ ਤਾਨਾ ਵੀ ਮਾਰਿਆ ਸੀ ਮੈਨੂੰ ਹੋ ਨਹੀਂ ਸਕਦਾ ਕੰਮ, ਤੇ ਮੈਨੂੰ ਵੀ ਹੁਣ ਲੱਗਣ ਲੱਗ ਪਿਆ ਇਹ ਨਹੀਂ ਹੋ ਸਕਦਾ। ਕਈ ਵਾਰੀ ਸਾਡੇ ਅੰਦਰ ਇਹੋ ਜਿਹੇ ਸ਼ੰਕੇ ਸਵਾਲ ਆ ਜਾਂਦੇ ਨਾ। ਇੱਕ ਗੱਲ ਸੁਣਿਓ ਧਿਆਨ ਨਾਲ, ਅੱਜ ਪਤਾ ਨਹੀਂ ਕਿਹਦੇ ਸਵਾਲ ਦਾ ਅੱਜ ਬਾਪੂ ਜੀ ਜਵਾਬ ਦੇ ਰਹੇ, ਤੇ ਬਾਪੂ ਜੀ ਜਾਣਨ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪਰ ਮੈਨੂੰ ਇੰਨਾ ਵਿਸ਼ਵਾਸ ਹੈ, ਜਦੋਂ ਮਾਲਕ ਮੇਰਾ ਇੱਥੇ ਬਹਿ ਕੇ ਮੇਰੇ ਕੋਲੋਂ ਕੋਈ ਬੋਲ ਬੁਲਵਾਉਂਦਾ ਹੈ ਨਾ, ਉਹ ਕਿਸੇ ਨਾ ਕਿਸੇ ਦਾ ਭਲਾ ਉਹਦੇ ਵਿੱਚ ਜ਼ਰੂਰ ਛੁਪਿਆ ਹੁੰਦਾ ਹੈ। ਹਾਂਜੀ, ਹੁਣ ਸੁਣਿਓ, ਕਈ ਵਾਰੀ ਅਸੀਂ ਕਹਿੰਦੇ ਨਾ ਇਹ ਕੰਮ ਇੰਪੋਸੀਬਲ, ਹੋ ਨਹੀਂ ਸਕਦਾ, ਉਮੀਦ ਹੈ ਹੀ ਕੋਈ ਨਹੀਂ, ਹੋ ਨਹੀਂ ਸਕਦਾ ਕੰਮ। ਉਹ ਜਦੋਂ ਤੁਸੀਂ ਨਿਮਾਣੇ ਬਣ ਕੇ ਅਰਦਾਸ ਕਰਦੇ ਹੋ ਨਾ, ਨਿਮਾਣੇ ਬਣ ਕੇ ਆਪਣਾ ਆਪ ਸਰੈਂਡਰ ਕਰਕੇ ਜਦੋਂ ਅਰਦਾਸ ਕਰਦੇ ਹੋ ਪਿਆਰਿਓ, ਅਸੀਂ ਕਹਿੰਦੇ ਇਹ ਕੰਮ ਇੰਪੋਸੀਬਲ ਹੋ ਨਹੀਂ ਸਕਦਾ। ਬਾਪੂ ਕਹਿੰਦਾ ਤੂੰ ਆਪਣਾ ਆਪ ਸਰੈਂਡਰ ਕਰਕੇ ਨਿਮਾਣਾ ਬਣ ਕੇ ਮੇਰੇ ਚਰਨਾਂ 'ਚ ਅਰਦਾਸ ਕਰਨੀ ਸ਼ੁਰੂ ਕੀਤੀ ਏ। ਤੂੰ ਕਹਿੰਦਾ ਕੰਮ ਹੋ ਨਹੀਂ ਸਕਦਾ, ਪਰ ਮੈਂ ਕਹਿੰਦਾ ਤੇਰਾ ਕੋਈ ਵੀ ਕੰਮ ਮੈਂ ਰੁਕਣ ਨਹੀਂ ਦੇਣਾ। ਬੋਲੇ ਸੋਨਹਾਲ ਸਤਿ ਸ੍ਰੀ ਅਕਾਲ। ਅਸੀਂ ਕਹਿੰਦੇ ਹੋ ਨਹੀਂ ਸਕਦਾ, ਮਾਲਕ ਕਹਿੰਦਾ ਤੂੰ ਨਿਮਾਣਾ ਬਣ ਕੇ ਢਹਿ ਪਿਆ, ਤੇਰਾ ਕੋਈ ਕੰਮ ਮੈਂ ਰੁਕਣ ਨਹੀਂ ਦੇਣਾ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਹੁਣ ਤੁਸੀਂ ਸਿਆਣੇ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਆ ਗੁਰੂ ਘਰ ਬਣਿਆ ਇੱਥੇ, ਹੁਣ ਗੁਰਦੁਆਰੇ ਦੀ ਬਿਲਡਿੰਗ ਇੱਕਦਮ ਨੀਹਾਂ ਤੋਂ ਆਪੇ ਘੁੰਮ ਜੇ, ਆਪੇ ਹੀ ਖਲੋਤਾ ਗੁਰਦੁਆਰਾ ਘੁੰਮ ਗਿਆ, ਇੰਪੋਸੀਬਲ ਗੱਲ ਹੈ ਨਾ, ਨਹੀਂ ਨਾ ਹੋ ਸਕਦਾ ਇਦਾਂ। ਕਿ ਹੋ ਸਕਦਾ? ਨਹੀਂ ਹੋ ਸਕਦਾ ਨਾ। ਬਿਲਡਿੰਗ ਹੈ, ਸਾਡੇ ਘਰ ਦੀ ਬਿਲਡਿੰਗ ਹੈ, ਕੋਈ ਅਸੀਂ ਮਕਾਨ ਬਣਾਇਆ ਬੜੀ ਮਿਹਨਤ ਲਾ ਕੇ, ਉਹ ਇੱਕਦਮ ਆਪੇ ਆਟੋਮੈਟਿਕ ਘੁੰਮ ਜਾਵੇ, ਇੰਪੋਸੀਬਲ। ਪਰ ਪਿਆਰਿਓ ਮੈਂ ਹੈਰਾਨ ਹੁੰਨਾ, ਸਾਡਾ ਇਤਿਹਾਸ ਹੈ, ਬਾਣੀ ਦੇ ਵਿੱਚ ਇਸ ਚੀਜ਼ ਦੀ ਮੋਹਰ ਲੱਗੀ ਹੈ, ਜਿੱਥੇ ਬਾਣੀ ਦੀ ਗੱਲ ਆ ਜੇ ਕੱਟੜ ਤੋਂ ਕੱਟੜ ਬੰਦੇ ਦਾ ਵੀ ਸਿਰ ਝੁਕ ਜਾਂਦਾ ਹੈ ਕਿ ਜੇ ਗੁਰੂ ਪਿਤਾ ਨੇ ਕਿਹਾ ਇੱਥੇ ਕੋਈ ਝੂਠ ਨਹੀਂ, ਇੱਥੇ ਤੇ ਸਭ ਸੱਚ ਹੈ। ਕਿੱਡੀ ਹੈਰਾਨਗੀ ਦੀ ਗੱਲ ਪਿਆਰਿਓ। ਕਪਲ ਧਾਰਾ ਦਾ ਮੰਦਿਰ ਅੱਜ ਵੀ ਮੌਜੂਦ ਹੈ। ਭਗਤ ਨਾਮਦੇਵ ਜੀ ਲੰਘਦੇ ਹੋਏ ਜਾ ਰਹੇ ਤੇ ਅੰਦਰ ਪੰਡਤ ਕੀਰਤਨ ਕਰ ਰਹੇ, ਤੇ ਭਗਤ ਨਾਮਦੇਵ ਜੀ ਨੂੰ ਪਿਆਰ ਆ ਗਿਆ, ਉਹ ਵੀ ਮੰਦਿਰ ਦੇ ਅੰਦਰ ਚਲੇ ਗਏ। ਤੇ ਉਸ ਸਮੇਂ ਵੰਡ ਕੀਤੀ ਹੋਈ ਸੀ, ਇਹ ਉੱਚੀਆਂ ਜਾਤੀਆਂ ਵਾਲਿਆਂ ਦਾ ਮੰਦਿਰ ਹੈ, ਇੱਥੇ ਕੋਈ ਨੀਵੀਂ ਜਾਤ ਵਾਲਾ ਨਹੀਂ ਆ ਸਕਦਾ। ਭਗਤ ਨਾਮਦੇਵ ਜੀ ਨੂੰ ਨੀਵੀਂ ਜਾਤ ਵਾਲਾ ਕਿਹਾ ਜਾਂਦਾ ਸੀ। ਇੱਥੇ ਮੈਂ ਇੱਕ ਬੇਨਤੀ ਕਰਾਂਗਾ, ਜਾਤ ਪਾਤ ਕਰਕੇ ਕਦੀ ਵੀ ਕੋਈ ਉੱਚਾ ਨੀਵਾਂ ਨਹੀਂ ਜੇ ਹੁੰਦਾ। ਫਿਰ ਮੈਂ ਦੁਹਰਾ ਰਿਹਾ, ਜਾਤ ਪਾਤ ਕਰਕੇ ਕਦੀ ਵੀ ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਭਾਵੇਂ ਤੂੰ ਨੀਵੀਂ ਜਾਤੀ ਵਿੱਚ ਜਨਮ ਲਿਆ, ਕਰਮ ਤੇਰੇ ਜੇ ਉੱਚੇ ਨੇ ਨਾ, ਫਿਰ ਤੇ ਪੂਰੇ ਜਗਤ ਵਿੱਚ ਤੇਰਾ ਸਤਿਕਾਰ ਗੁਰੂ ਰਾਮਦਾਸ ਕਰਾਉਣਗੇ। ਉੱਚੀ ਜਾਤੀ ਵਿੱਚ ਜਨਮ ਲੈ ਕੇ ਜੇ ਕਰਮ ਨੀਵੇਂ ਕਰਦਾ ਹੈ ਨਾ ਪਿਆਰਿਓ, ਨਾ ਇੱਥੇ ਢੋਈ ਮਿਲਣੀ ਤੇ ਨਾ ਉੱਥੇ ਢੋਈ ਮਿਲਣੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕਰਮ ਆਪਣੇ ਚੰਗੇ ਕਰੀਏ, ਕਰਮ। ਮੈਂ ਕੱਲ ਵੀ ਕਿਹਾ ਸੀ, ਉਹ ਸਿੱਖ, ਹਿੰਦੂ, ਮੁਸਲਮਾਨ, ਈਸਾਈ ਅਸੀਂ ਬਾਅਦ ਚੋਂ ਆ, ਪਹਿਲੇ ਚੰਗੇ ਬੰਦੇ ਤੇ ਬਣੋ, ਚੰਗੇ ਇਨਸਾਨ ਤੇ ਬਣੋ, ਨੇਕ ਇਨਸਾਨ ਬਣ ਜਾਓ, ਨੇਕ ਇਨਸਾਨ। ਤੁਹਾਡੇ ਕੋਲ ਕੋਈ ਖਲੋਵੇ, ਤੁਹਾਡੇ ਕੋਲੋਂ ਉਹਨੂੰ ਨਫ਼ਰਤ ਦੀ ਦੁਰਗੰਧ ਨਾ ਆਵੇ, ਤੁਹਾਡੇ ਕੋਲੋਂ ਪਿਆਰ ਦੀ ਸੁਗੰਧ ਆਵੇ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ ਸੁਣਿਓ ਧਿਆਨ ਨਾਲ।
ਭਗਤ ਨਾਮਦੇਵ ਜੀ ਹੁਣ ਅੰਦਰ ਗਏ ਮੰਦਰ ਦੇ, ਤੇ ਹੰਕਾਰੀ ਪਾਂਡੇ ਸੀ ਨਾ, ਉਹਨਾਂ ਨੇ ਕੀਰਤਨ ਕਰਨਾ ਬੰਦ ਕਰਤਾ। ਕਹਿੰਦੇ ਆ ਨੀਵੀਂ ਜਾਤੀ ਵਾਲਾ ਕਿੱਥੋਂ ਆ ਗਿਆ? ਕਹਿੰਦੇ ਚੱਲ ਦੌੜ ਜਾ ਮੰਦਰ ਤੋਂ ਬਾਹਰ। ਉਹ ਕਹਿੰਦੇ ਮੈਂ ਤੇ ਪਿਆਰ ਦਾ ਬੰਦਾ ਆਇਆ, ਤੁਸੀਂ ਕੀਰਤਨ ਕਰਦੇ, ਮੈਂ ਤੁਹਾਡੇ ਨਾਲ ਕਰ ਲਾਂਗਾ, ਤੁਹਾਡੇ ਨਾਲ ਬਹਿ ਜਾਗਾ। ਕਹਿੰਦੇ ਇਹ ਨਹੀਂ ਹੋ ਸਕਦਾ, ਤੂੰ ਨੀਵਾਂ, ਅਸੀਂ ਉੱਚੇ ਆ। ਜਦੋਂ ਭਗਤ ਨਾਮਦੇਵ ਜੀ ਪਿਆਰ ਦੇ ਵਿੱਚ ਬਹਿਣ ਲੱਗੇ ਤੇ ਭਗਤ ਨਾਮਦੇਵ ਜੀ ਨੂੰ ਧੱਕੇ ਮਾਰਨੇ ਸ਼ੁਰੂ ਕਰਤੇ। ਭਗਤ ਨੂੰ ਧੱਕੇ, ਹਾਂਜੀ। ਹੁਣ ਜਦੋਂ ਧੱਕੇ ਪੈਣੇ ਸ਼ੁਰੂ ਹੋਏ, ਧੱਕੇ ਮਾਰਦੇ ਮਾਰਦੇ ਪੰਡਤ ਕਰਦੇ ਕੀ ਨੇ, ਭਗਤ ਨਾਮਦੇਵ ਨੂੰ ਕੱਢ ਦਿੰਦੇ ਗੇਟੋਂ ਬਾਹਰ। ਚੱਲ ਦੌੜ ਜਾ ਇੱਥੋਂ, ਤੇਰੇ ਬਹਿਣ ਦੀ ਇੱਥੇ ਜਗ੍ਹਾ ਕੋਈ ਨਹੀਂ। ਹੁਣ ਭਗਤ ਨਾਮਦੇਵ ਜੀ ਮੰਦਰ ਦੇ ਪਿੱਛੇ ਖਲੋ ਗਏ, ਤੇ ਪਿੱਛੇ ਖਲੋ ਕੇ ਪਤਾ ਕੀ ਕਹਿੰਦੇ? ਕਹਿੰਦੇ ਪਰਮੇਸ਼ਰ, ਮੈਂ ਇਹਨਾਂ ਨਾਲ ਕੀ ਗੱਲਬਾਤ ਕਰਾਂ, ਇਹਨਾਂ ਨਾਲ ਕਿਉਂ ਲੜਾਈ ਝਗੜਾ ਕਰਾਂ? ਮੈਂ ਇਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਨੀ, ਮੇਰੀ ਗੱਲਬਾਤ ਤੇ ਤੇਰੇ ਨਾਲ ਏ ਜੀ, ਮੇਰੀ ਗੱਲਬਾਤ ਤੇ ਤੇਰੇ ਨਾਲ ਏ। ਮੈਨੂੰ ਇਉਂ ਲੱਗਦਾ ਅੱਜ ਮੈਨੂੰ ਧੱਕੇ ਨਹੀਂ ਪਏ, ਪਰਮੇਸ਼ਰ ਸਾਈਂ ਅੱਜ ਤੇਰੇ ਕੀਰਤਨ ਨੂੰ ਧੱਕੇ ਪੈ ਗਏ ਜੀ। ਮੈਂ ਤੇਰਾ ਕੀਰਤਨ ਕਰਦਾ, ਅੱਜ ਮੈਨੂੰ ਨਹੀਂ ਤੇਰੇ ਕੀਰਤਨ ਨੂੰ ਧੱਕੇ ਪਏ। ਹੁਣ ਪਿਆਰ ਦੇ ਵਿੱਚ ਬੈਠੇ ਨੇ ਭਗਤ ਨਾਮਦੇਵ ਜੀ ਉਸ ਦੇਹਰੇ ਦੇ ਪਿੱਛੇ, ਤੇ ਪਿਆਰ ਨਾਲ ਨਾ ਕੀਰਤਨ ਕਰਨਾ ਸ਼ੁਰੂ ਕਰਤਾ, ਪਰਮੇਸ਼ਰ ਨੂੰ ਯਾਦ ਕਰਨਾ ਸ਼ੁਰੂ ਕਰਤਾ। ਉਹ ਰੱਬਾ ਮੈਨੂੰ ਤੂੰ ਨਾ ਭੁਲਾ, ਤੂੰ ਨਾ ਵਿਸਾਰ। ਇਹਨਾਂ ਨੇ ਤੇ ਮੈਨੂੰ ਧੱਕੇ ਮਾਰ ਮਾਰ ਕੇ ਕੱਢਿਆ, ਪਰ ਮੇਰੇ ਉੱਤੇ ਆਪਣੀ ਬਖਸ਼ਿਸ਼ ਦਾ ਖਾਤਾ ਖੋਲ ਕੇ ਰੱਖੀ। ਕਿਵੇਂ ਭਗਤ ਨਾਮਦੇਵ ਜੀ ਪੁਕਾਰਾਂ ਕਰਦੇ ਪੜਿਓ। ਮੇਰੇ ਤੋਂ ਬਾਅਦ ਵੀਰ ਤੀਜੇ ਹਿੱਸੇ 'ਚ ਸਾਰੀਆਂ ਭੈਣਾਂ ਇੱਕ ਇੱਕ ਚੋਂ ਪੰਜਾਂ ਦੀ ਆਵਾਜ਼ ਆਵੇ, ਗੱਜ ਕੇ ਹਾਜ਼ਰੀ ਲਾਏ। ਔਰ ਭੁੱਲਣਾ ਨਹੀਂ, ਅਰਦਾਸ ਹੁਕਮਨਾਮਾ ਸਾਹਿਬ ਤੋਂ ਪਹਿਲੇ ਇੱਕ ਵੀ ਪ੍ਰੇਮੀ ਨੇ ਖਿਲਜੁਲ ਨਹੀਂ ਕਰਨੀ। ਆਪਾਂ ਪੂਰੀਆਂ ਖੁਸ਼ੀਆਂ ਲੈਣੀਆਂ। ਭਗਤ ਜੀ ਬੈਠੇ ਨੇ ਮੰਦਰ ਦੇ ਪਿੱਛੇ, ਤੇ ਕੀ ਕਹਿੰਦੇ? ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਬੋਲੋ ਮੋਕੋ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਮੋਕੋ ਬੋਲੋ ਵੀਰੋ ਗੱਜ ਕੇ, ਤੂੰ ਨਾ ਵਿਸਾਰ, ਬੋਲੋ ਭੈਣਾ ਮੋਕੋ ਤੂੰ ਨਾ, ਵਾਹ, ਤੂੰ ਨਾ ਵਿਸਾਰੇ ਰਾਮਈਆ, ਤੂੰ ਨਾ ਵਿਸਾਰੇ ਰਾਮਈਆ, ਬੋਲੋ ਜੀ ਬੋਲੋ, ਤੂੰ ਨਾ ਵਿਸ ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਬੋਲੋ ਮੋਕੋ ਤੂੰ, ਤੂੰ ਨਾ ਵਿਸਾਰੇ ਰਾਮਈਆ, ਤੂੰ ਨਾ ਵਿਸਾਰੇ ਰਾਮਈਆ। ਸਾਰੀ ਸੰਗਤ ਤੂੰ ਨਾ ਆਲਾਮੰਤੀ ਇਉਂ ਭ੍ਰਮ ਜੋ ਹੈ, ਮੁਝ ਉਪਰ ਸਭ ਕੋ ਪਿਲਾ, ਸੂਦ ਸੂਦ ਕਰ ਮਾਰੇ ਉਠਾਇਆ। ਪਰਮੇਸ਼ਰ ਮੈਨੂੰ ਸ਼ੂਦਰ ਸ਼ੂਦਰ ਕਹਿ ਕੇ ਮਾਰ ਮਾਰ ਕੇ ਬਾਹਰ ਕੱਢਿਆ ਹੀ, ਮੈਨੂੰ ਨਹੀਂ ਕੱਢਿਆ, ਤੇਰੇ ਕੀਰਤਨ ਨੂੰ ਕੱਢਿਆ ਹੀ ਜੀ। ਭਗਤਾਂ ਦੀ ਤੇ ਸਿੱਧੀ ਗੱਲ ਏ। ਕਹਿੰਦੇ ਮੈਂ ਪੰਡਤਾਂ ਨਾਲ ਕਿਉਂ ਲੜਾਂ, ਇਹਨਾਂ ਨਾਲ ਲੜ ਕੇ ਇਹਨਾਂ ਨੂੰ ਬੁਰਾ ਭਲਾ ਕਹਿ ਕੇ ਕਿਉਂ ਆਪਣਾ ਸਮਾਂ ਜਾਇਆ ਗਵਾਵਾਂ, ਮੇਰੀ ਗੱਲ ਤੇ ਤੇਰੇ ਨਾਲ। ਕੀ ਕਹਿੰਦੇ? सूद सूद कर मारी उठायो, कहाँ करो बाप बीठला, मुए हुए जो मुक्त देओगे। कहते जे मरण तो बाद मुक्ति दिती ओनू किसी ने जानना नहीं, ਜਾਂ ਮੈਨੂੰ ਪਤਾ ਜਾਂ ਤੈਨੂੰ ਪਤਾ ਲੱਗਣਾ, ਲੋਕਾਂ ਨੂੰ ਥੋੜੀ ਲੱਗਣਾ ਹੀ ਮਰਨ ਤੋਂ ਬਾਅਦ ਕਿਹਨੂੰ ਮੁਕਤੀ ਮਿਲੀ, ਸਾਨੂੰ ਥੋੜੀ ਪਤਾ। मुए हुए जो मुक्त देओगे, मुक्त न जाने कोयला,
ਇਹ ਪੰਡੀਆਂ ਮੁੱਕ ਟੇਡ ਕਹਿਤ ਤੇਰੀ ਪੈਜ ਪਿਛੌਂਡੀ ਖੋਏਲਾ। ਹੁਣ ਹੋਰ ਆ ਗਏ ਲਾਡ ਵਿੱਚ, ਤੂੰ ਜੋ ਦਇਆਲ ਕਿਰਪਾਲ ਕਈਅਤ ਖੈ ਅਤ ਪੁੰਜ ਪਇਓ ਅਪਾਰਲਾ। ਹੁਣ ਹੋਇਆ ਕੀ, ਫੇਰ ਦਿਆਂ ਦੇ ਹੋਰਾਂ ਨਾਮੇ ਕੋ, ਫੇਰ ਦਿਆਂ ਦੇ ਹੋਰਾਂ ਨਾਮੇ ਕੋ, ਫੇਰ ਦਿਆਂ ਦੇ ਹੋਰਾਂ ਨਾਮੇ ਕੋ, ਫੇਰ ਦਿਆ ਦੇਹੁਰਾ ਨਾਮੇ ਕੋ। ਜਿਉਂ ਜਿਉਂ ਨਾਮਾ ਉਹ ਨਾਮਾ ਹਰ ਗੁਣ ਉਚਰੇ, ਜਿਉਂ ਜਿਉਂ ਨਾਮਾ ਨਾਮਾ ਹਰ ਗੁਣ ਉਚਰੇ। ਬੋਲੋ ਜਿਉਂ ਜਿਉਂ ਨਾਮਾ ਉਹ ਨਾਮਾ ਹਰ ਗੁਣ ਉਚਰੇ, ਜਿਉਂ ਜਿਉਂ ਨਾਮਾ ਨਾਮਾ ਹਰ ਗੁਣ ਉਚਰੇ। ਭਗਤ ਜਨਾ ਕੋ ਦੇਹੁਰਾ ਫਿਰੇ, ਭਗਤ ਜਨਾ ਕੋ ਦੇਹੁਰਾ ਫਿਰੇ। ਜੀ ਭਗਤ ਜਨਾ ਕੋ ਦੇਹੁਰਾ ਫਿਰੇ, ਭਗਤ ਜਨਾ ਕੋ ਦੇਹੁਰਾ ਫਿਰੇ। ਭਗਤ ਜਨਾ ਕੋ ਦੇਹੁਰਾ ਫਿਰੇ, ਭਗਤ ਜਨਾ ਕੋ ਦੇਹੁਰਾ ਫਿਰੇ। ਜਿਉਂ ਜਿਉਂ ਨਾਮਾ ਉਹ ਨਾਮਾ ਹਰ ਗੁਣ ਉਚਰੇ, ਜਿਉਂ ਜਿਉਂ ਨਾਮਾ ਨਾਮਾ ਹਰ ਗੁਣ ਉਚਰੇ। ਹਸਤ ਖੇਲਤ ਤੇਰੇ ਦੇ ਹੁਰੇ ਆਇਆ, ਭਗਤ ਕਰਤ ਨਾਮ ਪਕਰੀ ਉਠਾਇਆ। ही निड़ी जात मेरी जात बनाया, शिपे के जन्म काहे को आया। ले कमली चले ओ पलटाए, देखो ने पाछे बैठा जाए, बैठा जाए। ज्यों ज्यों नामा ओ नामा हर गुण उचरे, ਜਿਉਂ ਜਿਉਂ ਨਾਮਾ ਨਾਮਾ ਹਰ ਗੁਣ ਉਚਰੇ। ओ नामा हर गुण उचरे, नामा हर गुण उचरे। ਨਾਮਾ ਹਰ ਗੁਣ ਉਚਰੇ, ਨਾਮਾ ਹਰ ਗੁਣ ਉਚਰੇ। भगत जना को देहोरा फिरे, ਭਗਤ ਜਨਾ ਕੋ ਦੇਹੁਰਾ ਫਿਰੇ। जी भगत जना को देहोरा फिरे। ਭਗਤ ਜਨਾ ਕੋ ਦੇਹੁਰਾ ਫਿਰੇ। फेर दिया देहोरा नामे को, फेर दिया देहोरा नामे को। पंडियन को पिछवार लाम को, तू ना बिसार, तू ना बिसार मोको। ਤੂੰ ਨਾ ਵਿਸਾਰ, ਤੂੰ ਨਾ ਵਿਸਾਰ। जी मोको तू ना बिसार, तू ना बिसार। ਤੂੰ ਨਾ ਵਿਸਾਰ, ਤੂੰ ਨਾ ਵਿਸਾਰ। और तू ना बिसारे रामैया, ਤੂੰ ਨਾ ਵਿਸਾਰੇ ਰਾਮੈया। रामैया तू ना बिसारे रामैया। ਤੂੰ ਨਾ ਵਿਸਾਰੇ ਰਾਮੈया। जी तू ना बिसारे रामैया। ਤੂੰ ਨਾ ਵਿਸਾਰੇ ਰਾਮੈया। धन गुरु रामदास जी, ਧੰਨ ਗੁਰੂ ਰਾਮਦਾਸ ਜੀ। जी बाबा दीप सिंह जी, ਬਾਬਾ ਦੀਪ ਸਿੰਘ ਜੀ। धन गुरु रामदास जी, ਧੰਨ ਗੁਰੂ ਰਾਮਦਾਸ ਜੀ। ओ बाबा दीप सिंह जी। ਬਾਬਾ ਦੀਪ ਸਿੰਘ ਜੀ। जी तू ना बिसारे रामैया, ਤੂੰ ਨਾ ਵਿਸਾਰੇ ਰਾਮੈया। जी तू ना बिसारे, ओ तू ना बिसारे, जी तू ना बिसारे रामैया। ਤੂੰ ਨਾ ਵਿਸਾਰੇ ਰਾਮੈया। ओ तू ना बिसार, तू ना बिसार। ਤੂੰ ਨਾ ਵਿਸਾਰ अपनियां अर्जियां लाओ, मोको तू ना बिसार, तू ना बिसार। ਤੂੰ ਨਾ ਵਿਸਾਰ ਮੋਕੋ ਤੂੰ ਨਾ ਵਿਸਾਰ। जी तू ना बिसारे, ओ तू ना बिसारे, वाहिगुरु तू ना बिसारे रामैया। ਤੂੰ ਨਾ ਵਿਸਾਰੇ ਰਾਮੈया। धन गुरु रामदास जी, ਧੰਨ ਗੁਰੂ ਰਾਮਦਾਸ ਜੀ। जी बाबा
बाबा दीप सिंह जी, बाबा दीप सिंह जी, धन गुरु रामदास जी, रामदास जी बाबा दीप सिंह जी, बाबा दीप सिंह जी, बाबा दीप सिंह जी, दीप सिंह जी, मेरे बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, ओ बाबा तू ना बिसार, बाबा तू ना बिसार, तू ना बिसार, तू ना बिसार, तू ना बिसारे रामैया, ना बिसारे रामैया, जी बाबा तू ना बिसारे रामैया, ना बिसारे रामैया, धन गुरु रामदास जी, रामदास जी, धन गुरु रामदास जी, रामदास जी, जी बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी, गुरु वाहिगुरु 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 वाह गज के गुरु वाहिगुरु गुरु वाहिगुरु 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 गुरु वाहिगुरु वाहिगुरु गुरु वाहिगुरु 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 गुरु वाहिगुरु 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 मोको तू ना बिसार, तू ना बिसार, ना बिसार, तू ना बिसार, जी तू ना बिसारे रामैया, ना बिसारे रामैया, ओ मोको तू ना बिसारे रामैया, ना बिसारे रामैया, धन गुरु रामदास जी, रामदास जी, जी बाबा दीप सिंह जी, बाबा दीप सिंह जी, ओ बाबा दीप सिंह जी, बाबा दीप सिंह जी, मेरे बाबा दीप सिंह जी, बाबा दीप सिंह जी, जी बाबा दीप सिंह जी, बाबा दीप सिंह जी, ਵਾਹਿਗੁਰੂ 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 मोको तू ना बिसार, तू ना बिसार मोको, ना बिसार, तू ना बिसार, जी तू ना बिसारे रामैया,
मोको तू ना बिसार, तू ना बिसार मोको। ਨਾ ਵਿਸਾਰ ਤੂੰ ਨਾ ਵਿਸਾਰ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭਗਤ ਨਾਮਦੇਵ ਜੀ ਬੈਠੇ ਮੰਦਰ ਦੇ ਪਿੱਛੇ ਲਾਰਡ ਦੇ ਵਿੱਚ ਬੇਨਤੀਆਂ ਸ਼ੁਰੂ ਕਰਤੀਆਂ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਤੇ ਜਦੋਂ ਲਾਰਡ ਵਿੱਚ ਹੋਰ ਬੇਨਤੀਆਂ ਕਰਨ ਲੱਗ ਪਏ ਨਾ, ਤੂੰ ਜੋ ਦਇਆਲ ਕਿਰਪਾਲ ਕਈਤ ਹੈ, ਅਤ ਭੁਜ ਭਇਓ ਅਪਾਰਲਾ। ਜਦੋਂ ਨਿਮਾਣੇ ਬਣ ਕੇ ਅਰਦਾਸਾਂ ਕਰਦੇ, ਇੰਪੋਸੀਬਲ ਗੱਲ ਵੀ ਪੋਸੀਬਲ ਹੋ ਗਈ। ਫੇਰ ਦਿਆ ਦੇਹਰਾ ਨਾਮੇ ਕੋ। ਮੰਦਰ ਨੇ ਇੱਕਦਮ ਨੀਹਾਂ ਤੋਂ ਨਾ ਘੁੰਮਣਾ ਸ਼ੁਰੂ ਕਰਤਾ। ਨੀਹਾਂ ਤੋਂ, ਜਿਵੇਂ ਮੈਂ ਪਹਿਲੇ ਕਿਹਾ, ਇਹ ਗੁਰੂ ਘਰ ਏ, ਇੱਕਦਮ ਨੀਹਾਂ ਤੋਂ ਆਪੇ ਘੁੰਮਣ ਲੱਗ ਪਏ। ਇਹ ਇੰਪੋਸੀਬਲ ਗੱਲ ਹੈ, ਪਰ ਪਿਆਰ ਵਿੱਚ ਕੀਤੀ ਅਰਦਾਸ ਦਾ ਸਦਕਾ ਇੰਪੋਸੀਬਲ ਕੰਮ ਵੀ ਪੋਸੀਬਲ ਬਣਨ ਲੱਗਾ ਜੇ। ਮੰਦਰ ਨੇ ਇੱਕਦਮ ਨੀਹਾਂ ਤੋਂ ਘੁੰਮਣਾ ਸ਼ੁਰੂ ਕਰਤਾ। ਕੜਕੜ ਕੜਕੜ ਏਦਾਂ ਆਵਾਜ਼ਾਂ ਆਉਣ ਲੱਗ ਪਈਆਂ। ਜਿਹੜੇ ਅਹੰਕਾਰੀ ਪਾਂਡੇ ਸੀ ਨਾ ਅੰਦਰ, ਉਹਨਾਂ ਨੇ ਸਮਝਿਆ ਸ਼ਾਇਦ ਭੁਚਾਲ ਆ ਗਿਆ, ਡਰ ਕੇ ਬਾਹਰ ਆ ਗਏ। ਪਰ ਹੈਰਾਨ ਹੋਏ ਕੀ ਗੱਲ ਵੇਖ ਕੇ। ਕੁਝ ਮਿੰਟਾਂ ਦੇ ਬਾਅਦ ਮੰਦਰ ਘੁੰਮਦਾ 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 ਜਿੱਧਰ ਭਗਤ ਨਾਮਦੇਵ ਜੀ ਖੜੇ ਨੇ, ਉਧਰ ਮੰਦਰ ਦਾ ਮੂੰਹ ਹੋ ਗਿਆ ਤੇ ਅਹੰਕਾਰੀ ਪੰਡਤਾਂ ਦੇ ਵੱਲ ਮੰਦਰ ਦੀ ਪਿੱਠ ਹੋ ਗਈ। ਸਤਿ ਸ੍ਰੀ ਅਕਾਲ। ਦੇਖੋ, ਇੱਕ ਨਿਮਰਤਾ ਦੇ ਵਿੱਚ ਕੀਤੀ ਅਰਦਾਸ ਦਾ ਸਦਕਾ ਇੰਪੋਸੀਬਲ ਕੰਮ ਵੀ ਪੋਸੀਬਲ ਬਣ ਗਿਆ। ਉਹ ਜੇ ਭਗਤ ਜੀ ਦਾ ਕੰਮ ਇੰਪੋਸੀਬਲ ਕੰਮ ਪੋਸੀਬਲ ਬਣ ਸਕਦਾ, ਹੁਣ ਉਹ ਕਿਤੇ ਚਲਿਆ ਥੋੜੀ ਗਿਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਦੋਂ ਨਿਮਰਤਾ ਦੇ ਵਿੱਚ ਤੂੰ ਹੁਣ ਵੀ ਬੇਨਤੀ ਕਰੇਗਾ ਨਾ, ਅੱਤ ਦੀ ਨਿਮਰਤਾ ਰੱਖ ਕੇ, ਇਹ ਅਰਦਾਸ ਦੀ ਚੌਥੀ ਜੁਗਤੀ, ਤੇਰੀ ਅਰਦਾਸ ਵਿੱਚ ਅੱਤ ਦੀ ਨਿਮਰਤਾ ਹੋਵੇ। ਨਿਮਰਤਾ, ਜਦੋਂ ਅੱਤ ਦੀ ਨਿਮਰਤਾ ਲੈ ਕੇ ਅਰਦਾਸ ਕਰੇਗਾ ਨਾ, ਤੂੰ ਵੀ ਹੈਰਾਨ ਹੋਏਗਾ। ਹੈਰਾਨ, ਮੈਂ ਸੋਚਦਾ ਸਾਂ ਇਹ ਕੰਮ ਬਣ ਨਹੀਂ ਸਕਦਾ, ਇਹ ਬਣ ਕਿਵੇਂ ਗਿਆ, ਇਹ ਹੋ ਕਿਵੇਂ ਗਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇੰਪੋਸੀਬਲ ਕੰਮ ਪੋਸੀਬਲ ਬਣ ਜਾਂਦੇ। ਸੱਚੀ ਗੱਲ ਏ, ਨਿਮਰਤਾ ਵਿੱਚ ਕੀਤੀ ਅਰਦਾਸ ਦਾ ਸਦਕਾ ਮਹਾਰਾਜ ਇਹੋ ਜੀ ਬਖਸ਼ਿਸ਼ ਕਰ ਦਿੰਦੇ ਨੇ, ਤੇਰਾ ਪੁਰਾਣਾ ਮਿਟਿਆ ਤੇ ਨਵਾਂ ਲਿਖਿਆ। ਹੈ ਜੀ, ਪੁਰਾਣਾ ਮੇਟ ਦਿੰਦੇ ਨੇ, ਨਵਾਂ ਲਿਖ ਦਿੰਦੇ ਨੇ। ਉਹਦੇ ਕੋਲ ਸਾਰੇ ਖਾਤੇ ਨੇ। ਨਿਮਾਣੇ ਬਣ ਕੇ ਅੰਦਰੋਂ ਅਰਦਾਸ ਕਰਿਆ ਕਰੋ, ਨਿਮਾਣੇ ਬਣ ਕੇ ਅੰਦਰੋਂ ਜੋਦੜੀ ਕਰਿਆ ਕਰੋ, ਨਿਮਰਤਾ ਰੱਖ ਕੇ। ਜਿਵੇਂ ਮੈਂ ਪਹਿਲੇ ਕਿਹਾ, ਅਹੰਕਾਰੀ ਦੀ ਅਰਦਾਸ ਕਬੂਲਦਾ ਨਹੀਂ ਤੇ ਨਿਮਰਤਾ ਵਾਲੇ ਦੀ ਅਰਦਾਸ ਨੂੰ ਕਦੀ ਉਹ ਟਾਲਦਾ ਨਹੀਂ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਰਦਾਸ ਕਰਨ ਦੀ ਇਹ ਚੌਥੀ ਜੁਗਤੀ। ਫਿਰ ਮੈਂ ਰਿਪੀਟ ਕਰ ਰਿਹਾ, ਇੱਕ ਵਾਰੀ ਤੁਸੀਂ ਵੀ ਉਸ ਸਕੂਲ ਦੇ ਵਿੱਚ ਜਦੋਂ ਛੋਟੇ ਸਨ ਨਾ, ਆਪਾਂ ਟੀਚਰ ਨੇ ਸਾਨੂੰ ਗੱਲਾਂ ਰਿਪੀਟ ਕਰਾਈਆਂ, ਪਹਾੜੇ ਰਿਪੀਟ ਕਰਾਏ, ਵਾਰ-ਵਾਰ ਰਿਪੀਟ ਕੀਤੇ, ਵਾਰ-ਵਾਰ। ਅੱਜ ਵੀ ਸਾਡੀ ਉਹ ਯਾਦ ਦਾ ਅੰਗ ਬਣੇ ਹੋਏ ਨੇ, ਯਾਦ ਦਾ ਅੰਗ, ਵਾਰ-ਵਾਰ ਰਿਪੀਟ ਕਰਨ ਦਾ ਸਦਕਾ। ਉਹ ਜਦੋਂ ਤੂੰ ਵਾਰ-ਵਾਰ ਰਿਪੀਟ ਕਰੇਗਾ ਨਾ ਗੁਰੂ ਦੀ ਬਾਣੀ ਨੂੰ, ਨਿਤਨੇਮ ਨੂੰ, ਹੈ ਜੀ, ਗੁਰੂ ਦੇ ਸ਼ਬਦ ਨੂੰ, ਇਹ ਵੀ ਤੇਰੀ ਯਾਦ ਦਾ ਅੰਗ ਬਣ ਜਾਏਗੀ ਚੀਜ਼। ਤਾਂ ਹੀ ਤੇ ਸਾਹਿਬ ਨੇ ਕਿਹਾ, ਬਾਰੰਬਾਰ ਬਾਰ ਪ੍ਰਭ ਜਪੀਐ। ਬਾਰੰਬਾਰ ਜਪ, ਬਾਰੰਬਾਰ, ਇਹ ਤੇਰੀ ਯਾਦ ਦਾ ਅੰਗ ਬਣ ਜੇ। ਮੈਂ ਇੱਕ ਵਾਰੀ ਹੁਣ ਤੁਹਾਡੇ ਕੋਲੋਂ ਪੁੱਛਣਾ ਜੇ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨ ਲੱਗੇ। ਤੇ ਜਿਵੇਂ ਮੈਂ ਪਹਿਲੇ ਕਿਹਾ, 15 ਮਿੰਟ ਪਹਿਲੇ ਭੋਗ ਪਾਉਣ ਦਾ ਮਕਸਦ ਮੇਰਾ ਇੱਕੋ ਹੀ ਹੈ, ਅਰਦਾਸ ਤੋਂ ਬਿਨਾਂ ਕਿਸੇ ਵੀ ਪ੍ਰੇਮੀ ਨੇ ਨਹੀਂ ਜੇ ਜਾਣਾ। ਅਰਦਾਸ ਸੁਣ ਕੇ ਹੁਕਮਨਾਮਾ ਬਾਪੂ ਜੀ ਦਾ ਲੈ ਕੇ ਫਿਰ ਆਪਾਂ ਚਾਲੇ ਪਾਉਣੇ। ਤੇ ਕੱਲ ਤੋਂ ਹੋਰ ਪ੍ਰੇਰਨਾ ਕਰੋ, 5-5, 10-10 ਨੂੰ ਹੋਰ ਲਿਆਓ। ਅੱਜ ਨਿਊ ਜਰਸੀ ਤੋਂ ਵੀ ਭੈਣਾਂ ਆਈਆਂ ਨੇ, ਮਿਡਲ ਟਾਊਨ ਤੋਂ ਵੀ ਭੈਣਾਂ ਆਈਆਂ ਨੇ। ਮਿਡਲ ਟਾਊਨ ਹੀ ਨਾ, ਉੱਥੋਂ ਵੀ ਗੁਰੂ ਜੀ ਦੀ ਕਿਰਪਾ ਦੇ ਨਾਲ ਸਾਡੀ ਇਹ ਬੱਚੀ ਪਹੁੰਚੀ ਹੈ। ਨਿਊ ਜਰਸੀ ਤੋਂ ਵੀ, ਹੋਰ ਵੀ ਕਿੱਥੋਂ ਕਿੱਥੋਂ ਤੁਸੀਂ ਪਿਆਰ 'ਚ ਚੱਲ ਕੇ ਆਏ ਹੋ। ਤੇ ਕੱਲ ਨੂੰ ਹੋਰ ਪ੍ਰੇਰਨਾ ਕਰੋ ਸੰਗਤ ਨੂੰ, ਗੁਰੂ ਕਿਰਪਾ ਕਰੇ, ਸੇਵਾ ਲਵੇ। ਅੱਜ ਸਾਨੂੰ ਫੋਨ ਆਇਆ ਆਸਟ੍ਰੇਲੀਆ ਤੋਂ। ਇਹ ਗੱਲਾਂ ਨਾ ਉਦਾਂ ਬੜੀਆਂ ਔਖੀਆਂ ਲੱਗਦੀਆਂ, ਪਰ ਹੁਣ ਵਰਤ ਰਹੀਆਂ ਨੇ ਤੇ ਉਹ ਮੇਰੇ ਕੋਲ ਰਿਹਾ ਵੀ ਨਹੀਂ ਜਾਂਦਾ। ਆਸਟ੍ਰੇਲੀਆ ਤੋਂ ਇੱਕ ਬੱਚੀ ਹੈ, ਉਹਦਾ ਫੋਨ ਆਇਆ, ਕਹਿੰਦੀ ਮੈਂ ਆਉਣਾ ਅਗਲੇ ਮਹੀਨੇ ਸੀ ਇੱਥੇ ਅਮਰੀਕਾ, ਸਾਡੇ ਰਿਸ਼ਤੇਦਾਰ ਰਹਿੰਦੇ ਨੇ,
ਪਰ 1 ਮਹੀਨਾ ਪਹਿਲੇ ਮੈਂ ਆ ਰਹੀ ਹਾਂ ਪ੍ਰੋਗਰਾਮ 17 ਤਰੀਕ ਦਾ ਪ੍ਰੋਗਰਾਮ ਮੈਂ 17 ਤੇ 18 ਦਾ ਅਟੈਂਡ ਇੱਥੇ ਕਰਨਾ ਆ ਕੇ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਏਡੀ ਦੂਰੋਂ ਬਾਪੂ ਜੀ ਨੇ ਖਿੱਚ ਪਾ ਕੇ ਬੁਲਾ ਲਿਆ 1 ਮਹੀਨਾ ਪਹਿਲੇ, ਤੇ ਨੇੜੇ ਤੇੜੇ ਵਾਲੇ ਰਹਿ ਨਾ ਜਾਇਓ, ਇਹ ਮੇਰੀ ਬੇਨਤੀ ਹੈ। ਗੱਜ ਵੱਜ ਕੇ ਹਾਜ਼ਰੀਆਂ ਭਰੋ, 5 10 ਨੂੰ ਹੋਰ ਪ੍ਰੇਰਨਾ ਕਰੋ। 7 ਵਜੇ ਤੱਕ ਪਹੁੰਚ ਜਾਓ ਲਾਸਟ, ਮੇਰੀ ਬੇਨਤੀ। ਤੇ 9 ਵਜੇ ਪੂਰੀ ਛੁੱਟੀ ਹੋ ਜਾਂਦੀ ਮਹਾਰਾਜ ਜੀ ਦੀ ਬਖਸ਼ਿਸ਼ ਨਾਲ, ਕੋਈ ਬਹੁਤਾ ਟਾਈਮ ਤੇ ਹੈ ਨਹੀਂ। ਤੇ ਜਿਹੜੀ ਮੈਂ ਗੱਲ ਕਰਨ ਲੱਗਾ ਸੀ ਇੱਕ ਵਾਰੀ ਰਿਪੀਟ ਕਰ ਲਓ। ਅਰਦਾਸ ਕਰਨ ਦੀ ਪਹਿਲੀ ਜੁਗਤੀ, ਜਦੋਂ ਵੀ ਅਰਦਾਸ ਕਰਨੀ ਕੁਝ ਨਾ ਕੁਝ ਨਿਤਨੇਮ ਵਧਾਉਣਾ, ਤੇ ਨਿਤਨੇਮ ਵਧਾਉਣ ਤੋਂ ਬਾਅਦ ਇਹ ਕਹਿਣਾ ਮਹਾਰਾਜ ਇੰਨੇ ਪਾਠ ਮੈਂ ਕੀਤੇ ਨੇ। ਮੈਂ ਕੀਤੇ? ਉੱਚੀ ਬੋਲੋ, ਮੈਂ ਕੀਤੇ? ਮੈਂ ਕੀਤੇ? ਮਹਾਰਾਜ ਤੁਸੀਂ ਇੰਨੀ ਬਾਣੀ ਪੜਨ ਦੀ ਮੇਰੇ ਕੋਲੋਂ ਸੇਵਾ ਲਈ, ਆਖੋ ਧੰਨ ਗੁਰੂ ਰਾਮਦਾਸ ਜੀ। ਦੂਜੀ ਜੁਗਤੀ, ਜਦੋਂ ਵੀ ਅਰਦਾਸ ਕਰਨੀ ਖਾਲੀ ਹੱਥ ਕਰਨੀ। ਖਾਲੀ ਹੱਥ? ਖਾਲੀ ਹੱਥ ਕਰਨੀ? ਹਾਂ, ਖਾਲੀ ਹੱਥ ਨਹੀਂ ਕਰਨੀ, ਕੁਝ ਨਾ ਕੁਝ ਪ੍ਰਸ਼ਾਦ, ਕੁਝ ਨਾ ਕੁਝ ਪ੍ਰੇਮ ਭੇਟਾ ਹੱਥ ਵਿੱਚ ਜ਼ਰੂਰ ਹੋਵੇ। ਤੀਜੀ ਜੁਗਤੀ, ਜੇ ਤੁਹਾਨੂੰ ਕਿਸੇ ਦੀ ਅਰਦਾਸ ਕਰਨੀ ਪੈ ਰਹੀ, ਮੰਨ ਲਓ ਮਾਈਕ ਤੇ ਅਰਦਾਸ ਕਰਨੀ ਜਾਂ ਕਿਸੇ ਦੀ ਉਦਾਂ ਅਰਦਾਸ ਕਰਨੀ ਪੈ ਰਹੀ, ਕਦੀ ਇਹ ਨਹੀਂ ਕਹਿਣਾ ਮੇਰੇ ਵੱਲੋਂ ਬੇਨਤੀ ਫਲਾਣੇ ਦੀ ਝੋਲੀ ਭਰ ਦਿਓ, ਉਹ ਭਾਰ ਤੇਰੇ ਤੇ ਆਏਗਾ। ਇਹ ਕਹਿਣਾ ਮਹਾਰਾਜ ਫਲਾਣਾ ਬੰਦਾ ਤੇਰੇ ਚਰਨਾਂ 'ਚ ਅਰਦਾਸ ਕਰਦਾ, ਕਿਰਪਾ ਦਾ ਖਾਤਾ ਖੋਲ ਦਿਓ, ਗੁਰਮਤਿ ਅਨੁਸਾਰ ਝੋਲੀਆਂ ਭਰੋ। ਜਿਹੜਾ ਅਰਦਾਸ ਕਰ ਰਿਹਾ ਤੇ ਜਿਹਦੇ ਚਰਨਾਂ 'ਚ ਕੀਤੀ ਜਾ ਰਹੀ, ਉਹਨਾਂ ਦਾ ਆਪਸੀ ਨਾਤਾ ਜੋੜਨਾ, ਆਪਣੇ ਆਪ ਨੂੰ ਵਿੱਚੋਂ ਕੱਢ ਲੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਅਰਦਾਸ ਕਰਨ ਦੀ ਚੌਥੀ ਜੁਗਤੀ, ਤੇਰੀ ਅਰਦਾਸ ਦੇ ਵਿੱਚ ਅੱਤ ਦਾ ਅਹੰਕਾਰ ਹੋਵੇ। ਹੈ ਅੱਤ ਦੀ, ਉੱਚੀ ਬੋਲੋ, ਅੱਤ ਦੀ ਨਿਮਰਤਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹ 4 ਜੁਗਤੀਆਂ ਆਪਾਂ ਸਾਂਝੀਆਂ ਕਰ ਚੁੱਕੇ। ਕੱਲ 5ਵੀਂ ਦੀ ਵਾਰੀ, ਮੈਂ ਜਿਵੇਂ ਪਹਿਲੇ ਕਿਹਾ, ਪਹਿਲੇ ਅਸੀਂ ਦੂਜਾ ਸ਼ਬਦ ਪੜਿਆ ਕਰਾਂਗੇ, ਫਿਰ ਇਹ ਬਾਅਦ ਚੋਂ ਇੱਕੋ ਹੀ ਸ਼ਬਦ ਚੱਲਣਾ, ਜਿਵੇਂ ਜੀ ਕੀ ਬਿਰਥਾ ਹੋਏ ਸੋ ਗੁਰ ਪਿਆ ਅਰਦਾਸ ਕਰ। ਤੇ ਕੱਲ ਨੂੰ 5 7 ਨੂੰ ਹੋਰ ਲਿਆਓ। ਕੀਰਤਨ ਕਰਦਿਆਂ ਜਿਹੜੀਆਂ ਭੁੱਲਾਂ ਹੋਈਆਂ ਬਖਸ਼ ਦੇਣੀਆਂ। ਕੀਰਤਨ ਭੇਟ ਜਿੰਨੀ ਤੁਸੀਂ ਮਾਇਆ ਦਿੱਤੀ ਜਾਂ ਦਿੰਦੇ, ਸਾਰੀਆਂ ਸੰਗਤਾਂ ਨੂੰ ਹੁਣ ਪਤਾ ਲੱਗ ਚੁੱਕਿਆ। ਜੋ ਅੰਮ੍ਰਿਤਸਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਚੱਲ ਰਿਹਾ, ਹਸਪਤਾਲ, ਸਕੂਲ, ਬਾਬੇ ਨਾਨਕ ਦੀ ਰਸੋਈ, ਪੂਰੀ ਡਿਟੇਲ ਤੁਸੀਂ bhaiyamandeepsinghji.com ਇਸ ਵੈਬਸਾਈਟ ਤੋਂ ਲੈ ਲੈਣਾ। ਜੋ ਜੋ ਤੁਸੀਂ ਇਹ ਕਿਣਕਾ ਦਿੱਤਾ, ਤੁਹਾਡਾ ਇਹ ਇੱਕ ਕਿਣਕਾ ਭਲੇ ਦੇ ਕੰਮਾਂ ਲਈ ਵਰਤਿਆ ਜਾਂਦਾ। ਜਿਨ੍ਹਾਂ ਨੇ ਹਿੱਸਾ ਪਾਇਆ ਜਾਂ ਪਾ ਰਹੇ, ਗੁਰੂ ਰਾਮਦਾਸ ਤੁਹਾਨੂੰ ਬਰਕਤ ਪਾਉਣ, ਮੇਰਾ ਕਰਨ। ਭਾਈ ਅਮਨਦੀਪ ਸਿੰਘ ਜੀ YouTube ਅਫੀਸ਼ੀਅਲ ਚੈਨਲ, ਇਹ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਇਹ ਬੇਨਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ,
ਪਿਆਰਿਓ, ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ, ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ ਹੈ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ। ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ,
ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।